पंजाबी रेडियो USA पेश करता है अज दा दिन सिख इतिहास विच। सिख इतिहास दीआं घटनावां च 1 जून का दिन 1813 महाराजा रणजीत सिंह नूं कोहिनूर हीरा हासिल होया। अफगानिस्तान के गद्दियों लथे बादशाह शाह सुजा दी बेगम ने महाराजा रणजीत सिंह नूं पेशकश की सी कि जे उस दे शौहर नूं महफूज लाहौर ले आवेगा तां उस नूं कोहिनूर हीरा भेंट कर देवेगी। रणजीत सिंह ने अपना वादा पूरा किया, पर बेगम ने हीरा देण दी थां बहाने बनाने शुरू कर दिते। पर जद रणजीत सिंह ने सख्ती शुरू कर दी तो उसने 1 जून 1813 के दिन राजे नूं हीरा भेंट कर दिता। 1984 दरबार साहिब उत्ते CRPF वालों बेवजह फायरिंग 11 सिख शहीद हो गए। जदों दरबार साहिब उत्ते हमला करने ਦੀਆਂ ਤਿਆਰੀਆਂ मुकम्मल हो गईਆਂ ਤਾਂ ਪਹਿਲਾਂ ਇਸ ਦੀ ਰਿਹਰਸਲ ਕੀਤੀ ਗਈ। 1 ਜੂਨ 1984 ਨੂੰ CRPF ਨੇ ਦਰਬਾਰ ਸਾਹਿਬ ਉੱਤੇ ਗੋਲੀਬਾਰੀ ਕੀਤੀ ਤਾਂ ਕਿ ਇੱਕ ਤਾਂ ਅੰਦਰ ਬੈਠੇ ਸਿੰਘਾਂ ਦੀ ਤਾਕਤ ਪਤਾ ਲੱਗ ਜਾਵੇ ਤੇ ਦੂਜਾ ਸਿੱਖਾਂ ਦਾ ਵੱਧ ਤੋਂ ਵੱਧ ਅਸਲਾ ਜ਼ਾਇਆ ਕੀਤਾ ਜਾ ਸਕੇ। ਇਹ ਫਾਇਰਿੰਗ ਕੋਈ 5-6 ਘੰਟੇ ਚੱਲਦੀ ਰਹੀ। ਇਸ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਗਏ 8 ਸਿੱਖ ਸ਼ਰਧਾਲੂ ਮਾਰੇ ਗਏ ਤੇ 25 ਤੋਂ ਵੱਧ ਜ਼ਖਮੀ ਹੋ ਗਏ। ਇਸ ਦੌਰਾਨ ਹਰਚੰਦ ਸਿੰਘ ਲੌਂਗੋਵਾਲ ਨੇ ਗਿਆਨੀ ਜ਼ੈਲ ਸਿੰਘ ਨਾਲ ਫੋਨ ਤੇ ਰਾਬਤਾ ਬਣਾਇਆ, ਪਰ ਉਸਨੇ ਕੋਈ ਵੀ ਮਦਦ ਨਾ ਕੀਤੀ। ਹਾਂ, ਸ਼ਾਮ ਵੇਲੇ ਗੋਲੀਬਾਰੀ ਬੰਦ ਜ਼ਰੂਰ ਹੋ ਗਈ। CRPF ਦੀਆਂ ਗੋਲੀਆਂ ਦੇ 20 ਤੋਂ ਵੱਧ ਨਿਸ਼ਾਨ ਦਰਬਾਰ ਸਾਹਿਬ ਦੀ ਅੰਦਰੂਨੀ ਇਮਾਰਤ ਉੱਤੇ ਵੇਖੇ ਜਾ ਸਕਦੇ ਸਨ। ਮਗਰੋਂ ਅਕਾਲੀਆਂ ਨੇ ਇਹ ਨਿਸ਼ਾਨ ਮਿਟਾ ਦਿੱਤੇ ਸਨ। ਉਸ ਵਕਤ ਗੁਰਚਰਨ ਸਿੰਘ ਟੌੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਮਨਜੀਤ ਸਿੰਘ ਕਲਕੱਤਾ ਸੈਕਟਰੀ ਸਨ। 1984 3 ਲੱਖ ਫੌਜ ਦਾ ਪੰਜਾਬ ਵੱਲ ਮਾਰਚ। ਇੰਦਰਾ ਗਾਂਧੀ ਨੇ ਫੌਜ ਨੂੰ ਕਈ ਮਹੀਨੇ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ। ਜਦੋਂ ਫੌਜ ਮੁਖੀ ਨੇ ਪੂਰੀ ਤਿਆਰੀ ਦੀ ਇਤਲਾਹ ਦੇ ਦਿੱਤੀ ਤਾਂ ਇੰਦਰਾ ਗਾਂਧੀ ਨੇ ਫੌਜ ਨੂੰ ਅੰਮ੍ਰਿਤਸਰ ਵੱਲ ਕੂਚ ਕਰਨ ਦਾ ਹੁਕਮ ਦਿੱਤਾ। ਫੌਜ 1 ਜੂਨ ਨੂੰ ਤੜਕਸਾਰ ਹੀ ਅੰਮ੍ਰਿਤਸਰ ਵੱਲ ਚੱਲ ਪਈ। ਇੱਕ ਅੰਦਾਜ਼ੇ ਮੁਤਾਬਕ ਤਕਰੀਬਨ 3 ਲੱਖ ਫੌਜਾਂ ਇਸ ਸਾਰੀ ਮੁਹਿੰਮ 'ਚ ਇੱਕ ਜਾਂ ਦੂਜੇ ਤਰੀਕੇ ਨਾਲ ਸ਼ਾਮਲ ਸਨ। ਇਨ੍ਹਾਂ 'ਚ ਆਰਮੀ, ਨੇਵੀ ਤੇ 에ਅਰ ਫੋਰਸ ਤਿੰਨੇ ਸ਼ਾਮਲ ਸਨ। 1 ਜੂਨ ਨੂੰ ਚੰਡੀਗੜ੍ਹ ਕੋਲ ਚੰਡੀ ਮੰਦਰ 2 ਕੋਰ ਦੀ ਹੈੱਡਕੁਆਰਟਰ KS ਬਰਾੜ, ਲੈਫਟੀਨੈਂਟ ਕਰਨਲ K ਸੁੰਦਰ ਜੀ, RS ਦਿਆਲ ਤੇ ਕਈ ਹੋਰ ਫੌਜੀ ਅਫਸਰ ਇਕੱਠੇ ਹੋਏ। ਇਨ੍ਹਾਂ 'ਚੋਂ ਸੁੰਦਰ ਜੀ ਪਾਕਿਸਤਾਨ ਨਾਲ ਹੋਈ 1965 ਦੀ ਲੜਾਈ 'ਚ ਇੱਕ ਰੈਜੀਮੈਂਟ ਦਾ ਕਮਾਂਡਰ ਰਿਹਾ ਸੀ ਤੇ ਦਿਆਲ ਵੀ ਇਸੇ ਲੜਾਈ 'ਚ ਹਿੱਸਾ ਲੈ ਰਹੀ ਪੈਰਾਸ਼ੂਟ ਰੈਜੀਮੈਂਟ ਦਾ ਇੱਕ ਮੇਜਰ ਸੀ। ਚੰਡੀ ਮੰਦਰ ਛਾਉਣੀ 'ਚ ਹੋਈ ਇਸ ਮੀਟਿੰਗ 'ਚ ਫੈਸਲਾ ਹੋਇਆ ਕਿ ਦਰਬਾਰ ਸਾਹਿਬ ਤੇ ਹਮਲਾ ਕਰਕੇ ਸਾਰੇ ਕੰਪਲੈਕਸ ਤੇ ਕਬਜ਼ਾ 48 ਤੋਂ 72 ਘੰਟਿਆਂ 'ਚ ਮੁਕੰਮਲ ਕੀਤਾ ਜਾਣਾ ਸੀ। ਇਸ ਐਕਸ਼ਨ ਦੇ 2 ਮੁੱਖ ਹਿੱਸੇ ਸਨ, ਦਰਬਾਰ ਸਾਹਿਬ ਤੇ ਹਮਲਾ ਤੇ ਕਬਜ਼ਾ ਕਰਨਾ, ਤੇ ਅੰਮ੍ਰਿਤਸਰ ਦੀ ਪਾਕਿਸਤਾਨ ਵੱਲ ਤੇ ਬਾਕੀ ਪੰਜਾਬ ਨਾਲ ਸਰਹੱਦ ਸੀਲ ਕਰਨਾ। ਸਰਹੱਦ ਸੀਲ ਕਰਨ ਦਾ ਕੰਮ 11 ਕੋਰ ਯੂਨਿਟ, ਜਿਸ ਦਾ ਮੁਖੀ ਲੈਫਟੀਨੈਂਟ ਕਰਨਲ K ਗੌਰੀ ਸ਼ੰਕਰ ਸਿੰਘ ਨੂੰ ਸੌਂਪਿਆ ਗਿਆ ਸੀ। 1940 ਅਲੀਗੜ੍ਹ 'ਚ ਵਿਸ਼ਾਲ ਧਰਮ ਪ੍ਰਚਾਰ ਕਾਨਫਰੰਸ। 1 ਜੂਨ 1940 ਦੇ ਦਿਨ ਪੰਜਾਬੋਂ ਬਾਹਰ ਸਿੱਖ ਧਰਮ ਦੇ ਪ੍ਰਚਾਰ ਤੇ ਉੱਥੋਂ ਦੇ ਸਿੱਖ ਵਾਸੀਆਂ ਤੇ ਸਿੱਖ ਕੌਮੀਅਤ ਦਾ ਅਹਿਸਾਸ ਭਰਨ ਵਾਸਤੇ ਇੱਕ ਧਰਮ ਪ੍ਰਚਾਰ ਕਾਨਫਰੰਸ ਕੀਤੀ ਗਈ। ਇਸ 'ਚ 25,000 ਤੋਂ ਵੱਧ ਸੰਗਤਾਂ ਨੇ ਹਿੱਸਾ ਲਿਆ ਤੇ ਸੈਂਕੜੇ ਸਿੱਖਾਂ ਨੇ ਖੰਡੇ ਦੀ ਪੌਲ ਲਈ। 1948 ਪੰਜਾਬ ਸਰਕਾਰ ਨੇ ਪੰਜਾਬ ਦੇ ਸਕੂਲਾਂ 'ਚ ਸੱਚਰ ਫਾਰਮੂਲੇ ਹੇਠ ਮਾਂ ਬੋਲੀ 'ਚ ਪੜ੍ਹਾਈ ਕਰਵਾਉਣ ਦਾ ਫੈਸਲਾ ਕੀਤਾ। 1 ਜੂਨ 1948 ਨੂੰ ਪੰਜਾਬ ਦੀ ਗੋਪੀ ਚੰਦ ਭਾਰਗੋ ਸਰਕਾਰ ਨੇ ਪੰਜਾਬ 'ਚ ਪੰਜਾਬੀ ਤੇ ਹਿੰਦੀ ਨੂੰ ਸਿੱਖਿਆ ਦਾ ਮਾਧਿਅਮ ਬਣਾ ਦਿੱਤਾ। ਪੰਜਾਬੀ ਖਿੱਤੇ ਦੇ ਸਕੂਲਾਂ 'ਚ ਪੰਜਾਬੀ ਤੇ ਹਰਿਆਣਵੀ ਖਿੱਤੇ 'ਚ ਹਿੰਦੀ ਪੜ੍ਹਾਈ ਜਾਣੀ ਸੀ। ਮਹਾਸ਼ਾ ਫਰਾਂਸ ਨੇ ਤਾਂ ਇਸ ਦੀ ਵੀ ਬੜੀ ਵਿਰੋਧਤਾ ਕੀਤੀ। ਗੁਰਮੁਖੀ ਦਾ ਨਾਂ ਸੁਣ ਕੇ ਉਹ ਸਾਡੇ ਵੱਲ ਪੈਂਦੇ ਸਨ। 1986 1 ਜੂਨ 1986 ਦੇ ਦਿਨ ਸੁਰਜੀਤ ਸਿੰਘ ਬਰਨਾਲਾ ਨੇ ਐਲਾਨ ਕੀਤਾ ਕਿ ਚੰਡੀਗੜ੍ਹ 21 ਜੂਨ 1986 ਨੂੰ ਪੰਜਾਬ ਨੂੰ ਮਿਲ ਜਾਵੇਗਾ। 1 ਜੂਨ 1986 ਦੇ ਦਿਨ ਸੁਰਜੀਤ ਸਿੰਘ ਬਰਨਾਲਾ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ 21 ਜੂਨ ਨੂੰ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਵੇਗਾ ਤੇ ਇਸ ਮੌਕੇ ਚੰਡੀਗੜ੍ਹ 'ਚ ਹੋਣ ਵਾਲੇ ਜਸ਼ਨਾਂ 'ਚ ਸ਼ਾਮਲ ਹੋਣ। ਪਰ ਕਿਉਂਕਿ ਰਾਜੀਵ ਗਾਂਧੀ ਦੀ ਸਿਆਸੀ ਖੇਡ ਹੀ ਸੀ, ਇਸ ਕਰਕੇ ਉਸਨੇ ਵੈਂਕਟਰਮਈਆ ਕਮਿਸ਼ਨ ਬਣਾ ਦਿੱਤਾ ਸੀ, ਜਿਸ ਨੇ 12 ਜੂਨ ਨੂੰ ਪੰਜਾਬ ਨੂੰ 70,000 ਏਕੜ ਜ਼ਮੀਨ ਹਰਿਆਣੇ ਨੂੰ ਦੇਣ ਵਾਸਤੇ ਕਿਹਾ। ਇਹ ਸਾਰਾ ਡਰਾਮਾ ਇਸ ਕਰਕੇ ਖੇਡਿਆ ਗਿਆ ਸੀ ਤਾਂ ਕਿ ਚੰਡੀਗੜ੍ਹ ਪੰਜਾਬ ਨੂੰ ਨਾ ਦੇਣ ਦਾ ਬਹਾਨਾ ਬਣਾਇਆ ਜਾ ਸਕੇ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 1 ਜੂਨ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।